ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅਸੀਂ ਤੁਹਾਡੀ ਜਿਹੜੀ ਅੱਜ ਗੱਲਬਾਤ ਆ ਉਹ ਕਰਾਉਣ ਜਾ ਰਹੇ ਹਾਂ ਗੁਲਚਮਨ ਸਿੰਘ ਸਹੋਤਾ ਹੁਣਾਂ ਦੇ ਨਾਲ, ਜੋ ਕਿ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਅਤੇ ਜਿਹੜੀਆਂ ਗੱਲਾਂ ਇਹਨਾਂ ਦੇ ਬਾਰੇ ਅਸੀਂ ਸੁਣੀਆਂ, ਜਿਹੜਾ ਇਹ ਚੀਜ਼ਾਂ ਕਰ ਸਕਦੇ ਨੇ, ਤਾਂ ਅਸੀਂ ਇਹਨਾਂ ਨੂੰ ਅਮਰੀਕਾ ਦੇ ਫੌਜਾ ਸਿੰਘ ਦੇ ਨਾਮ ਦੇ ਨਾਲ ਵੀ ਅਸੀਂ ਇਹਨਾਂ ਨੂੰ ਜਾਣ ਸਕਦੇ ਹਾਂ। ਸਭ ਤੋਂ ਪਹਿਲਾਂ ਗੁਲਚਮਨ ਸਿੰਘ ਜੀ, ਤੁਹਾਡਾ ਨਿੱਘਾ ਸਵਾਗਤ ਹੈ। ਤੁਹਾਨੂੰ ਜੀ ਆਇਆਂ ਨੂੰ ਆਖਦਾ ਹਾਂ। ਪੰਜਾਬੀ ਰੇਡੀਓ USA 'ਚ ਆਏ, ਤੁਸੀਂ ਸਾਡਾ ਮਾਣ ਵਧਾਇਆ ਆ। ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਨੂੰ ਨਿੱਘੀ ਜੀ ਆਇਆਂ ਨੂੰ ਅਤੇ ਸਤਿ ਸ੍ਰੀ ਅਕਾਲ। ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਅਤੇ ਗੁਲਚਮਨ ਸਿੰਘ ਜੀ, ਆਪਾਂ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਤੁਹਾਡਾ ਜਨਮ ਜਿਹੜਾ ਆ ਉਹ ਕਦੋਂ ਹੋਇਆ? 1/4/2007 ਯਾਨੀ ਕਿ 1 ਅਪ੍ਰੈਲ 1927। ਬਿਲਕੁਲ ਜੀ। ਸੋ ਤੁਸੀਂ ਸਰੋਤਿਓ ਸੁਣਿਆ, ਇਹਨਾਂ ਦੀ ਜਿਹੜਾ ਜਨਮ ਆ 1927 ਸੰਨ ਦਾ ਆ। ਤਕਰੀਬਨ 88 ਸਾਲ ਜਿਹੜੀ ਆ ਇਹਨਾਂ ਦੀ ਉਮਰ ਆ, ਅਤੇ ਇੱਕਦਮ ਇਹ ਤੰਦਰੁਸਤ ਨੇ। ਕੋਈ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਜਿਹੜੀਆਂ ਆਪਾਂ ਆਮ ਜਿਹੜੀਆਂ ਬਿਮਾਰੀਆਂ ਤੋਂ ਜੂਝਦੇ ਰਹਿੰਦੇ ਆ, ਇਹਨਾਂ ਨੂੰ ਕੋਈ ਵੀ ਇਸ ਤਰੀਕੇ ਦੀ ਦਿੱਕਤ ਨਹੀਂ ਹੈਗੀ। ਸੋ ਅਸੀਂ ਸਲੂਟ ਕਰਦੇ ਹਾਂ ਜੀ ਤੁਹਾਨੂੰ ਗੁਲਚਮਨ ਸਿੰਘ ਜੀ। ਤੁਸੀਂ ਜਿਹੜਾ ਆਪਣੀ ਸਿਹਤ ਦਾ ਇੰਨਾ ਜ਼ਿਆਦਾ ਜਿਹੜਾ ਧਿਆਨ ਰੱਖਿਆ, ਅਤੇ ਜਿਹੜੇ ਹੁਣ ਸਾਡੇ ਵਰਗੇ ਵੀ ਤੁਹਾਨੂੰ ਦੇਖਦੇ ਆ ਅਤੇ ਅਸੀਂ ਤੁਹਾਡੇ ਤੋਂ ਪ੍ਰੇਰਿਤ ਹੁੰਦੇ ਆ ਵੀ ਅਸੀਂ ਵੀ ਤੁਹਾਡੇ ਵਾਂਗੂ ਸਿਹਤਮੰਦ ਹੋਈਏ। 88 ਸਾਲ ਦੇ ਜਿਹੜੇ ਹੈਗੇ ਨੇ। ਅਤੇ ਮੈਂ ਪੁੱਛਣਾ ਚਾਹੂੰਗਾ ਵੀ ਤੁਹਾਡਾ ਪਿੰਡ ਕਿਹੜਾ ਸੀਗਾ ਜਿੱਥੇ ਤੁਹਾਡਾ ਜਨਮ ਹੋਇਆ? ਮੇਰਾ ਬੜਾ ਪਿੰਡ। ਬੜਾ ਪਿੰਡ, ਠੀਕ ਹੈ ਜੀ। ਸੋ ਬੜੇ ਪਿੰਡ ਦੇ ਰਹਿਣ ਵਾਲੇ ਸਾਡੇ ਕੋਲ ਪਹੁੰਚੇ ਨੇ। ਅਤੇ ਇੱਥੇ ਤੁਸੀਂ ਬਜ਼ੁਰਗੋ ਜੀ ਕਿੱਥੇ ਰਹਿ ਰਹੇ ਹੋ? ਹਾਂਜੀ, ਅਮਰੀਕਾ ਦੇ ਵਿੱਚ ਕਿੱਥੇ ਰਹਿੰਦੇ ਹੋ ਤੁਸੀਂ? ਸੈਨ ਹੋਜ਼ੇ ਦੇ ਵਿੱਚ, ਠੀਕ ਹੈ ਜੀ। ਬਿਲਕੁਲ ਜੀ, ਸੈਨ ਹੋਜ਼ੇ ਦੇ ਵਿੱਚ ਪੰਜਾਬੀ ਰੇਡੀਓ USA ਦਾ ਮੇਨ ਹੈੱਡਕੁਆਟਰ ਵੀ ਆ, ਅਤੇ ਗੁਲਚਮਨ ਸਿੰਘ ਜੀ ਆ ਉਹ ਵੀ ਸੈਨ ਹੋਜ਼ੇ ਦੇ ਵਿੱਚ ਰਹਿੰਦੇ ਨੇ। ਅਤੇ ਬਿਲਕੁਲ ਜੀ, ਬਹੁਤ ਵਧੀਆ ਗੱਲ ਆ। ਅਤੇ ਤੁਸੀਂ ਅਮਰੀਕਾ ਦੇ ਵਿੱਚ ਕਦੋਂ ਕੁ ਆ ਗਏ ਸੀਗੇ? 91 'ਚ ਆ ਗਿਆ ਸੀ ਜੀ। 1991 ਦੇ ਵਿੱਚ ਜਿਹੜੇ ਇੱਥੇ ਪਹੁੰਚ ਗਏ? 1900 ਜੀ, ਠੀਕ ਹੈ। ਅਤੇ ਮੈਂ ਤੁਹਾਨੂੰ ਗੁਲਚਮਨ ਜੀ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਹੁਣ ਇੰਨੇ ਜ਼ਿਆਦਾ ਤੰਦਰੁਸਤ ਹੋ। ਮੈਂ ਤੁਹਾਨੂੰ ਦੌੜ ਲਾਉਂਦੇ ਵੀ ਦੇਖਿਆ, ਤੁਹਾਨੂੰ ਤੁਰਦੇ ਵੀ ਦੇਖਿਆ। ਬਹੁਤ ਤੇਜ਼ ਤੁਸੀਂ ਤੁਰਦੇ ਹੋ, ਬਹੁਤ ਜਿਹੜਾ ਜੀ ਦੌੜ ਲੈਂਦੇ ਹੋ, ਤੇਜ਼ ਦੌੜ ਲੈਂਦੇ ਹੋ। ਮੈਂ ਪੁੱਛਣਾ ਚਾਹੂੰਗਾ ਕਦੋਂ ਤੋਂ ਤੁਹਾਨੂੰ ਸੀਗਾ ਵੀ ਮੈਂ ਇਹ ਜਿਹੜੀ ਆ ਐਕਸਰਸਾਈਜ਼ ਆ, ਵਰਜਿਸ਼ ਆ, ਉਹ ਕਰਦਾ ਰਹਾਂ? ਮੈਂ ਪਹਿਲਾਂ ਤੋਂ ਹੀ ਲੜ ਬੰਨਿਆ ਸੀ ਜੀ। ਸਾਦੀ ਖੁਰਾਕ ਸੀ, ਠੀਕ ਹੈ। ਕੁਛ ਨਸ਼ਾ ਕੋਈ ਮੈਨੂੰ ਨਾ ਸੀ ਜੀ, ਕੋਈ ਗੱਲ ਨਾ ਸੀ। ਦੌੜਨਾ, ਭੱਜਣਾ, ਵਾਲੀਬਾਲ ਹੁੰਦਾ ਸੀ, ਉਹ ਖੇਡਣਾ, ਠੀਕ ਹੈ। ਇਹ ਚੀਜ਼ਾਂ ਸੀ ਜੀ ਸ਼ੁਰੂ ਤੋਂ ਹੀ। ਮਤਲਬ ਇਹ ਨਹੀਂ ਆ ਵੀ ਤੁਸੀਂ ਬਾਅਦ ਦੇ ਵਿੱਚ ਸ਼ੁਰੂ ਕੀਤਾ, ਤੁਸੀਂ ਮਤਲਬ ਜਦੋਂ ਤੋਂ ਹੋਸ਼ ਸੰਭਾਲਿਆ ਤੁਸੀਂ ਉਦੋਂ ਤੋਂ ਜਿਹੜੀ ਕਸਰਤ ਕਰਦੇ ਰਹੇ? ਹਾਂਜੀ, ਆਪਣੇ ਖੂਹ 'ਤੇ ਜਾਣਾ ਜੀ, ਪੱਠੇ ਲਿਆਉਣੇ, ਆਪਣੇ ਸਾਈਕਲ 'ਤੇ ਜਾ ਕੇ ਹਿਸਾਬ ਨਾਲ। ਹਾਂਜੀ, ਮੈਂ ਜਾਣੀ ਕੋਈ ਇੱਦਾਂ ਚੀਜ਼ ਨਹੀਂ ਲਾਈ ਜਿਹਨਾਂ ਮੈਂ ਕਿਸੇ ਨੂੰ ਤਕਲੀਫ ਦੇਵਾਂ। ਠੀਕ ਹੈ। ਅਤੇ ਤੁਸੀਂ ਹੁਣ ਜਿਹੜਾ ਜੀ ਸਾਨੂੰ ਆਪਣਾ ਜਿਹੜਾ ਖੁਰਾਕ ਬਾਰੇ ਵੀ ਜ਼ਰੂਰ ਦੱਸੋ ਵੀ ਤੁਸੀਂ ਇਸ ਟਾਈਮ ਇਸ ਉਮਰ ਦੇ ਵਿੱਚ ਜਿਹੜਾ ਜੀ ਕੀ ਜਿਹੜਾ ਜੀ ਖਾਂਦੇ ਹੋ? ਮੈਨੂੰ ਦਾਲ ਰੋਟੀ ਮੈਂ ਖਾਂਦਾ ਜੀ ਇੱਕ ਵੇਲੇ ਸਿਰਫ ਇੱਕ ਟਾਈਮ? ਹਾਂਜੀ, ਠੀਕ ਹੈ। ਚਾਹ ਮੈਂ 2 ਟਾਈਮ ਪੀਣੀ ਹੈ। 2 ਟਾਈਮ ਚਾਹ ਪੀਂਦੇ ਹੋ? ਇੱਕ ਵਾਰ ਜਿਹੜੇ ਬਣਾਉਣ ਦੀਆਂ ਬੁੜੀਆਂ ਵੀ ਆ ਖਾ ਲਾ। ਹਾਂਜੀ, ਉਹ ਜ਼ਰੂਰੀ ਨਹੀਂ, ਉਹ ਖਾ ਲੈਣਾ। ਠੀਕ ਹੈ, ਕਦੀ ਉਹ ਜਿਹੜੀ ਚੀਜ਼ ਆ ਖਾ ਲੈਣੀ, ਪਰ ਜ਼ਿਆਦਾ ਟਾਈਮ ਤੁਸੀਂ ਇੱਕ ਟਾਈਮ ਦੀ ਰੋਟੀ ਅਤੇ 2 ਟਾਈਮ ਦੀ ਚਾਹ ਜਿਹੜੀ ਉਹ। ਠੀਕ ਹੈ। ਸੋ ਤੁਹਾਡੀ ਤੰਦਰੁਸਤੀ ਦਾ ਜਿਹੜਾ ਰਾਜ ਆ ਇਹ ਇੱਕ ਖੁਰਾਕ ਹੋ ਗਈ, ਅਤੇ ਨਾਲ ਤੁਸੀਂ ਰੋਜ਼ਾਨਾ ਤੁਰਦੇ ਵੀ ਹੋ, ਵਰਜਿਸ਼ ਵੀ ਕਰਦੇ ਹੋ? ਉਹ ਜੀ ਤੁਰਦੇ ਆ, ਸਭ ਕੁਝ ਮੇਰਾ ਜਾਣੀ ਮਤਲਬ ਹੌਸਲਾ ਪੈਂਦਾ, ਜੀ ਕਰਦਾ, ਠੀਕ ਹੈ, ਕਿ ਮੈਂ ਤੁਰਾਂ। ਤੁਸੀਂ ਦਿਨ ਦੇ ਵਿੱਚ ਕਿੰਨੇ ਕੁ ਮਿੰਟ ਜਾਂ ਕਿੰਨੇ ਕੁ ਮੀਲ ਜਿਹੜੇ ਆ ਤੁਸੀਂ ਕਰਦੇ ਹੋ? ਮੈਂ ਜੀ ਆਪਣੇ 100 ਮਿੰਟ ਤਕਰੀਬਨ ਕਰਦਾ। 100 ਮਿੰਟ ਜੀ, ਬਾਜੇ ਵੇਲੇ 60 ਮਿੰਟ ਵੀ ਹੋ ਜਾਂਦੇ ਆ। ਠੀਕ ਹੈ, ਇਹ ਮੇਰੀ ਖੁਸ਼ੀ ਆ।
ਇਹ ਤੁਸੀਂ ਘੱਟੋ ਘੱਟ ਜਿਹੜੇ ਆ ਘੰਟਾ, ਡੇਢ ਘੰਟਾ, 2 ਘੰਟੇ ਆਲਮੋਸਟ ਜਿਹੜੇ ਆ ਰੋਜ਼ਾਨਾ ਤੁਰਦੇ ਹੋ? ਹਾਂਜੀ। ਆ ਦੂਜੀ ਉਹ ਜੁਦੀ ਰਹਿ ਗਈ, ਦੂਜੀ ਜਿਹੜੀ ਸਾਈਡ ਲੈਣੀ ਆ। ਹਾਂਜੀ। ਸ਼ਾਮ ਨੂੰ ਠੀਕ ਆ, ਆਪਣਾ ਜੁਦਾ ਰਹਿ ਗਿਆ। ਅੱਛਾ, ਇਹ ਸਿਰਫ ਸਵੇਰ ਦਾ ਤੁਸੀਂ ਦੱਸ ਰਹੇ ਹੋ? ਹਾਂਜੀ, ਸਵੇਰ ਇਹ ਸਵੇਰ ਦਾ ਦੱਸ, ਇੱਕ ਸ਼ਾਮ ਦਾ। ਸ਼ਾਮ ਨੂੰ ਕਿੰਨਾ ਚਿਰ ਤੁਸੀਂ ਕਰਦੇ ਹੋ? ਸ਼ਾਮ ਨੂੰ ਵੀ ਮੈਂ ਤਕਰੀਬਨ 1 ਘੰਟਾ ਜ਼ਰੂਰ ਕਰਦਾ। ਘੰਟਾ ਕਦੇ ਰੋਜ਼ ਤੁਸੀਂ ਤੁਰਦੇ ਹੀ? ਠੀਕ ਹੈ ਜੀ, ਕਿਆ ਬਾਤ ਹੈ ਜੀ। ਤੇ ਗੁਲਚਮਨ ਸਿੰਘ ਜੀ, ਤੁਹਾਡੇ ਨਾਲ ਜਿੱਦਾਂ ਗੱਲ ਕਰ ਰਹੇ ਹਾਂ, ਸਾਨੂੰ ਵੀ ਜਿਹੜੀ ਪ੍ਰੇਰਨਾ ਮਿਲ ਰਹੀ ਹੈ ਵੀ ਅਸੀਂ ਵੀ ਆਪਣੀ ਸਿਹਤ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਜੀ ਧਿਆਨ ਰੱਖੀਏ, ਕਿਉਂਕਿ ਉਸੇ ਦੇ ਵਿੱਚ ਹੀ ਇੱਕ ਚੰਗੀ ਗੱਲ ਹੈਗੀ ਆ, ਉਸੇ ਦੇ ਵਿੱਚ ਹੀ ਫਾਇਦਾ ਆ। ਤੁਸੀਂ ਆਪਣੀ ਗੇਮ ਦੇ ਬਾਰੇ ਦੱਸਿਆ ਸੀ, ਵਾਲੀਬਾਲ ਦੇ ਬਾਰੇ, ਕੋਈ ਕਹਾਣੀ ਜਿਹੜੀ ਜੇ ਤੁਹਾਨੂੰ ਕੋਈ ਯਾਦ ਹੋਵੇ ਆਪਣੀ ਗੇਮ ਦੀ? ਵਾਲੀਬਾਲ ਇਦਾਂ ਸੀ ਜੀ, ਜੀ ਤਕਰੀਬਨ ਸਾਡੇ ਫੈਮਿਲੀ ਦੇ ਬੰਦੇ ਸੀ ਜੀ, ਤਾਂ ਵਾਲੀਬਾਲ ਬਹੁਤ ਤਗੜਾ ਸੀ। ਚਾਚਾ ਜੀ ਦਿਲਵਾਗ ਸੀ ਸਾਡੇ ਫੈਮਿਲੀ ਦੇ ਵਿੱਚੋਂ। ਹਾਂਜੀ। ਤਾਂ ਉਹਨਾਂ ਦਾ ਮੈਂ ਚੇਲਾ। ਠੀਕ ਹੈ। ਤਾਂ ਉਹ ਸਮੈਸ਼ਰ ਹੁੰਦੇ ਸੀ। ਠੀਕ ਹੈ। ਉਹਨਾਂ ਨੇ ਮੈਨੂੰ ਬੂਸਟਰ ਲਾਇਆ ਸੀ ਤੁਹਾਨੂੰ? ਠੀਕ ਹੈ। ਉਸ ਵੇਲੇ ਜਿਹੜਾ ਰਿਵਾਜ ਜੀ ਉਹ ਕੁਝ ਹੋਰ ਸੀ ਗੇਮ ਦਾ। ਹਾਂਜੀ ਹਾਂਜੀ। ਤਾਂ ਬੂਸਟ ਬਾਲ ਮੈਂ ਦੇਣਾ, ਤਾਂ ਉਹਨਾਂ ਨੂੰ ਬਹੁਤ ਜਾਣੀ ਦੂਜਿਆਂ ਨੂੰ ਖੁਸ਼ ਕਰਨੇ ਇੱਕ ਬਹੁਤ ਬਾਲ ਦਿੰਦਾ ਜਾ ਕਿਸੇ ਦਾ। ਹਾਂਜੀ ਹਾਂਜੀ। ਉਹ ਕਹਿੰਦਾ ਆਰਾਮ ਨਾਲ ਬੈਠੇ ਰਹੋ। ਅੱਛਾ, ਫਿਰ ਕੋਈ ਪਲੇਅਰ ਮੰਗ ਕੇ ਲਿਆਂਦਾ ਆ। ਹਾਂਜੀ। ਤਵਾੜੀ ਹੋਰ ਏਦਾਂ ਕਈ ਪਲੇਅਰ ਹੁੰਦੇ ਸੀ। ਠੀਕ ਹੈ। ਉਹਨਾਂ ਨੇ ਕਹਿਣਾ ਯਾਰ ਆਹ 2 ਗੇਮਾਂ ਮੁੰਡੇ ਨਾਲ ਸਾਨੂੰ ਵੀ ਲਵਾ ਦੇ। ਲਾ ਲਿਆ ਜੀ ਜੀ। ਜੇ ਬੂਸਟਰ ਚੰਗਾ ਹੋਵੇ ਤਾਂ ਹੁਣ ਤਾਂ ਕੁਛ ਹੋਰ ਹੈ ਨਾ ਜੀ, ਪਿਛਾਂ ਸੁੱਟ ਆ ਜਿਹੜਾ। ਹਾਂਜੀ ਹਾਂਜੀ। ਉਹਨਾਂ ਦਾ ਜੀ ਇੰਡੀਆ ਦੀ ਗੇਮ ਸੀ, ਖੇਲ ਕੇ ਆਏ ਸੀ। ਐਦ ਹੋਣੀ ਆਪਣੇ ਹੋਏ ਮਾਜਾ। ਹਾਂਜੀ। ਕਾਫੀ ਪਲੇਅਰ ਵਰਲਡ ਰਸ਼ੀਆ ਖੇਲ ਕੇ ਆਏ ਸੀ। ਠੀਕ ਆ। ਇਹ ਵੀ ਸਾਡੇ ਪਿੰਡ ਆਏ। ਇਹ ਤੁਹਾਡੇ ਬੜੇ ਪਿੰਡ ਦੇ ਵਿੱਚ? ਬੜੇ ਪਿੰਡ। ਠੀਕ ਹੈ। ਬੜੇ ਪਿੰਡ ਆਏ ਜੀ, ਉਹਨਾਂ ਨੇ ਬਹੁਤ ਜਾਣੀ ਮਤਲਬ ਡਟ ਕੇ ਚਾਚਾ ਜਲਵਾਨ ਹੋਰ ਪਿੱਛੇ ਜਿਹੜੀ ਡਿਫੈਂਸ ਸੀ। ਠੀਕ ਹੈ। ਉਹ ਚੰਗੀ ਸੀ। ਚਲੋ, ਤਾਂ ਉਹ ਖੇਲਿਆ। ਹਾਂਜੀ ਹਾਂਜੀ। ਜਿਹੜਾ ਲਾਸਟ ਪੁਆਇੰਟ ਸੀ ਨਾ ਬੈਸਟ ਆਫ 3। ਹਾਂਜੀ ਹਾਂਜੀ। ਉਹ ਸਾਡਾ ਘੱਟੋ ਘੱਟ ਅੱਧਾ ਘੰਟੇ ਤੋਂ ਜ਼ਿਆਦਾ ਟਿਕਿਆ। ਜਿਹੜਾ ਤੀਸਰਾ ਸੈੱਟ ਸੀਗਾ? ਤੀਸਰਾ ਸੈੱਟ ਜੀ। ਠੀਕ ਹੈ। ਉੱਥੇ ਫਿਰ ਬੈਟ ਸੀ ਆਪਣਾ ਪੰਜਾਬ ਦਾ ਮਸ਼ਹੂਰ ਫਗਵਾੜੇ, ਕਿਹੜਾ ਸ਼ਹਿਰ ਸੀਗਾ? ਫਗਵਾੜੇ ਦੇ? ਨਹੀਂ, ਫਗਵਾੜੇ ਦੂਜੇ ਪਾਸੇ ਫਲੌਰ। ਠੀਕ ਆ। ਤਾਂ ਉਹ ਬੜਾ ਤਗੜਾ 6 ਫੁੱਟ ਤੋਂ ਉੱਤੇ ਜਵਾਨ ਬੰਦਾ। ਹਾਂਜੀ। ਮੈਂ ਕਿਹਾ ਚੱਲਦਾ ਨਹੀਂ ਤੇ ਫਿਰ ਮੈਂ ਮਾੜੇ ਜੀ ਆਪਣੀ ਮਾੜੀ ਫੁਰਤੀ ਜਿਹੀ। ਹਾਂਜੀ। ਮੈਂ ਕਿਹਾ ਬੈਦ ਹੋਣੀ ਇੱਥੇ ਆ ਚਾਚਾ ਜੀ। ਮੈਂ ਉਹ ਮਾਜਾ ਸੀ, ਬੜਾ ਦੁਨੀਆ ਦਾ ਮਸ਼ਹੂਰ ਪਲੇਅਰ। ਠੀਕ ਹੈ। ਉਹਦੇ ਬੈਗ ਦਾ। ਠੀਕ ਹੈ। ਮਾਰ ਦੇ ਉਹ ਮੈਨੂੰ, ਮੈਂ ਜਿਹੜਾ 140 ਦਾ ਪਾਉਂਡ ਦਾ ਉਦੋਂ ਪਿਆ ਸੀ। ਠੀਕ ਹੈ। ਕਿਆ ਕਰੇ ਮੇਰੇ ਨਾਂ ਹੋ ਗਏ, ਪਿਆਰ ਦੇਣ ਲੱਗ ਪਏ। ਹਾਂਜੀ। ਚਾਚੇ ਸੀ। ਠੀਕ ਹੈ। ਆ ਜੀ ਬੜੀ ਚੀਜ਼। ਕਿਆ ਬਾਤ ਹੈ, ਕਿਆ ਬਾਤ ਹੈ। ਫਿਰ ਸਾਨੂੰ ਵੀ ਅਸੀਂ ਆਪਣੇ ਰਾਮਗੜੀਆ ਕਾਲਜ ਨਾਲੋਂ ਹਾਂਜੀ ਖੇਲਣ ਜਾਣਾ। ਮਹਾਰਾਜਾ ਦੇ ਆਪਣੇ ਕਪੂਰਥਲੇ ਦਾ ਕੋਈ ਫੰਕਸ਼ਨ ਹੁੰਦਾ ਸੀ। ਹਾਂਜੀ। ਉੱਥੇ ਸਾਨੂੰ। ਠੀਕ ਹੈ। ਉੱਥੇ ਜਿੱਤਣਾ ਤਾਂ ਕਹਿੰਦਾ ਆਪਾਂ ਜਾਣਾ ਆ, ਇਹ ਕਹਿੰਦੇ ਸ਼ਾਮ ਕਰ ਦੇਣੀ ਆ। ਹਾਂਜੀ। ਇਹ ਫਿਰ ਕਿੱਦਾਂ ਹੋਊਗੀ? ਉਹ ਕਹਿੰਦਾ ਫਿਰ ਚਾਹ ਪਾਣੀ ਆਪਾਂ ਪਹਿਲਾਂ ਹੀ ਪੀ ਲੈਂਦੇ ਆ। ਠੀਕ ਆ। ਉਹ ਜੀ ਉਹਨਾਂ ਨੇ ਜਾਣੀ ਉਹਨਾਂ ਦੇ ਹੁੰਦੇ ਹੋਏ ਕੋਈ ਏਦਾਂ ਦੀ ਗੱਲ ਕਮੀ ਨਾ ਸੀ ਹੁੰਦੀ। ਠੀਕ ਆ। ਜੇ ਕੋਈ ਕਿਰਾਇਆ ਵੀ ਦੇਣਾ ਤਾਂ ਉਹਨਾਂ ਨੇ ਆਪਣੀ ਜੇਬ ਚੋਂ ਕੱਢ ਕੇ ਦੇਣਾ। ਠੀਕ ਹੈ। ਆਪੇ ਇੱਦਾਂ ਖੇਡਣਾ, ਆਪਾਂ ਇੱਦਾਂ ਕਰਨੀ। ਠੀਕ ਹੈ। ਉਹ ਸੀ ਇਹ ਆਪਣੇ ਅੰਮ੍ਰਿਤਸਰ ਖਾਲਸਾ ਕਾਲਜ ਸੁਣਿਆ ਹੋਊਗਾ? ਹਾਂਜੀ ਹਾਂਜੀ, ਬਿਲਕੁਲ। ਉਹਦੇ ਬੜੇ ਤਗੜੇ ਪਲੇਅਰ ਰਹੇ ਆ। ਸੀਗੇ ਮੂਨੇ। ਮੂਨਾ ਕਰਕੇ ਇਹਨਾਂ ਨੂੰ ਉਹ ਕੀ ਜਿਹੜਾ ਹੋਰ ਛੜਿਆ, ਉਹ ਬਦਲਵਾ ਦਿੰਦੇ ਹੁੰਦੇ ਆ। ਉੱਥੇ ਰਹਿਣ ਨਹੀਂ ਸੀ ਦਿੰਦੇ? ਫਿਰ ਉੱਥੇ ਇਸ ਤਰ੍ਹਾਂ ਗੱਲਾਂ ਬਾਤਾਂ ਹੈ। ਠੀਕ ਹੈ, ਠੀਕ ਹੈ ਗੁਲਚਮਨ ਜੀ। ਸੋ ਤੁਸੀਂ ਗੱਲਾਂ ਜਿਹੜੀਆਂ ਸਾਨੂੰ ਵੰਡ ਤੋਂ ਪਹਿਲੋਂ ਦੀਆਂ ਜਿਹੜੀਆਂ ਇਹ ਤੁਸੀਂ ਦੱਸ ਰਹੇ ਹੋ, ਤੇ ਮੈਂ ਵੀ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ 1927 ਦੇ ਵਿੱਚ ਜਨਮ ਹੋਇਆ, 47 ਦੇ ਵਿੱਚ ਵੰਡ ਹੋਈ, 20 ਸਾਲ ਤੁਹਾਡੀ ਉਮਰ ਸੀ, ਤੁਹਾਨੂੰ ਹੋਸ਼ ਸੀਗੀ। ਤੁਸੀਂ ਉਸ ਟਾਈਮ ਦੇ ਉੱਤੇ ਕੀ ਸੋਚ ਰਹੇ ਸੀਗੇ ਜਦੋਂ ਪੰਜਾਬ ਨੂੰ 2 ਹਿੱਸਿਆਂ 'ਚ ਵੰਡ ਦਿੱਤਾ? ਪੰਜਾਬ ਨੂੰ ਜੀ ਇਹ ਸੀ
ਅਸੀਂ ਜਿਹੜੇ ਸੀ ਆਪਣੀ ਪੜ੍ਹਾਈ ਜਿਹੜੀ ਸੀ ਹਾਂਜੀ ਉਹ ਸਾਨੂੰ ਕਰ ਦਿੱਤੀ ਸੀ ਸੋਚ ਸਰਵਿਸ ਲਈ। ਠੀਕ ਹੈ। ਤਾਂ ਅਸੀਂ ਬੜਾ ਖੁਸ਼ ਹੋ ਗਏ ਕਿ ਨਾ ਇਮਤਿਹਾਨ ਦੇਣਾ ਪੈਣਾ ਨਾ ਬਾਸ ਆ। ਹਾਂਜੀ ਉਸੇ ਮਿੰਟ ਇਮਤਿਹਾਨ ਦੇਣ ਵਾਲਾ ਇੱਕ ਸਾਡੇ ਪਿੰਡ ਦਾ ਮੁੰਡਾ ਸੀ 4 ਦਾ। ਅੱਛਾ। ਜਿਹੜਾ ਕਿ ਬਹੁਤ ਤਗੜਾ ਜਾਣੀ ਉਹ 738 ਨੰਬਰ ਲੈ ਕੇ ਪੰਜਾਬ 'ਚ ਫਸਟ ਆਏ। ਅੱਛਾ ਜੀ। ਦੇਖੋ ਮੈਨੂੰ ਉਹਦੇ ਹਾਲੇ ਤੇ ਨੰਬਰ ਚੇਤਾ ਹੈ। 850 ਚੋਂ 738 ਨੰਬਰ ਲਿਆਂਦੇ। ਅੱਛਾ ਇਹ ਸੀਗਾ ਉਹ ਡਰੂ ਨਾ ਸੀ। ਠੀਕ ਹੈ। ਉਹਦੇ ਪੜ੍ਹਾਉਣ ਦਾ ਉਹਦੇ 'ਚ ਹਿੰਮਤ ਨਾ ਸੀ। ਉਹਦੇ ਬਾਪ ਨੂੰ ਉਹ ਕਹਿੰਦਾ ਉਹ ਆਰਾਮ ਨਾਲ ਬੈਠਾ ਰਿਹਾ ਆਪਾਂ ਦਾ ਝੋਲੇ ਲਾਉਣੇ ਮੁਰਦਿਆਂ ਦੇ ਜਿਹਨੂੰ ਚਾਰਜ ਦਿੰਦੇ। ਉਦੋਂ 2 ਰੁਪਏ 2 ਆਨੇ ਫੀਸ ਹੁੰਦੀ ਸੀ। ਹਾਂਜੀ ਪਿੰਡ ਸਕੂਲ ਦੀ। ਠੀਕ ਹੈ। ਤੇ ਅਪਰਾ ਸਕੂਲ ਸੀ ਸਾਡੇ ਕੋਲ। ਠੀਕ ਆ। ਉਹ ਕਹਿੰਦਾ ਮੈਨੂੰ ਉੱਥੇ ਹੀ ਪੜ੍ਹਨ ਪਾ ਦਿਓ। ਉੱਥੇ ਜੀ ਪੈਸਿਆਂ ਦੇ ਨਾਲ ਪੜ੍ਹਦੇ ਸੀ। ਉਹ ਕਰਕੇ ਉਹ ਵਿਚਾਰੇ ਨੇ ਬੜੀ ਆਪਣੀ ਰੋਜ਼ੀ ਰੋਟੀ DAV ਕਾਲਜ ਗਿਆ। ਹਾਂਜੀ ਪਹਿਲਾਂ ਐਂਗਲੋ ਸਕੂਲ ਗਿਆ। ਨਹੀਂ ਐਂਗਲੋ ਸਕੂਲ ਸਾਡੇ ਸਕੂਲੇ ਗਵਰਨਮੈਂਟ ਸਕੂਲੇ ਆਏ। ਤੁਹਾਡੇ ਸਰਕਾਰੀ ਸਕੂਲੇ ਆਏ? ਗਵਰਨਮੈਂਟ। ਠੀਕ ਹੈ। ਉੱਥੇ ਹੁਣ 2 ਸਾਲ ਤੇ 3 ਕਲਾਸਾਂ ਕੀਤੀਆਂ। ਠੀਕ ਹੈ। ਉਹ ਕੋਈ ਉਸ ਵੇਲੇ ਕੋਰਸ ਹੁੰਦਾ ਉਹ ਜੀ ਫਿਰ ਹੁਣ ਕਰਦੇ ਕਰਾਉਂਦੇ ਬਹੁਤ ਹੋ ਗਿਆ। ਤਾਂ ਮੈਂ ਜਾਣੀ ਮਤਲਬ ਅਸੀਂ ਰਜਾਈਆਂ ਬਣਨ ਲੱਗ ਪਏ। ਹਾਂਜੀ ਉੱਧਰ ਆ ਜਾ ਫਲਾਨੀ ਸਾਈਕਲ 'ਤੇ ਆ ਰਜਾਈਆਂ ਬਣ ਆ ਫਲਾਨੀ ਗੱਲ ਕਹਿੰਦੇ ਜਿਹੜੇ ਵਿੱਚ ਸ਼ਰਾਰਤੀ ਸੀ ਉਹ ਕਹਿੰਦੇ ਜ਼ਮੀਨਾਂ ਵੀ ਅਸੀਂ ਦੇਣੀਆਂ। ਉਹ ਤੇ ਉਹਨਾਂ ਦੀ ਸੇਵਾ ਸੁਭਾ ਹੋ ਜਾਣੀ ਫਲਾਨੀ ਗੱਲ। ਉਹ ਜੀ ਫਿਰ 3 ਮਹੀਨੇ ਦਾ ਕੋਰਸ ਸੀ ਸ਼ਾਇਦ। ਠੀਕ ਹੈ। ਸਾਨੂੰ ਮਿਹਨਤ ਕਰਨੀ ਪਈ। ਉਹ ਫਿਰ ਸਾਨੂੰ ਹੋਰ ਕੋਈ ਕਾਲਜ ਲਾਉਣਾ ਨਾ ਸੀ। ਇਹ ਰਾਮਗੜ੍ਹ ਕਾਲਜ ਨਵਾਂ ਚੱਲਿਆ ਸੀ। ਠੀਕ ਹੈ। ਹਾਂ ਇਹ ਬੇਸਰਾ ਦਲਵਾਰ ਸੋਹਣੀ ਉੱਥੋਂ ਹਟ ਕੇ ਆ ਗਿਆ ਸੀਗੇ। ਠੀਕ ਹੈ। ਕੰਮ ਕਰਦੇ ਸੀ ਆਪਣੇ। ਹਾਂਜੀ ਉਹਨਾਂ ਨੇ ਫਿਰ ਆਪਣਾ ਉੱਥੇ ਸ਼ੁਰੂ ਕੀਤਾ। ਠੀਕ ਹੈ। ਫਿਰ ਮੈਨੂੰ ਕਹਿੰਦਾ ਤੈਂ ਇੱਥੇ ਵਿਹਲਾ ਹੀ ਆ ਉੱਥੇ ਹੀ ਚੱਲ। 4-5 ਸਾਲ ਪਹਿਲਾਂ ਮਗਰਲੀ ਆ ਲਿਆ। ਹਾਂਜੀ ਹਾਂਜੀ ਉੱਥੇ ਜੀ ਫਿਰ ਅਸੀਂ ਕਾਫੀ ਆਪਣਾ ਕੰਮ ਖਿੱਚਿਆ ਕੰਮ। ਠੀਕ ਹੈ। ਦੌੜਨਾ ਭੱਜਣਾ। ਠੀਕ ਹੈ। ਚਲੋ ਜੀ ਬਹੁਤ ਵਧੀਆ ਗੱਲ ਆ ਗੁਲਚਮਨ ਸਿੰਘ ਸੋਤਾ ਜੀ। ਤੁਸੀਂ ਜਿਹੜੀਆਂ ਗੱਲਾਂ ਸਾਨੂੰ ਦੱਸ ਰਹੇ ਹੋ ਜਿਹੜੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਤੁਸੀਂ ਤਾਜ਼ੀਆਂ ਕਰ ਰਹੇ ਹੋ ਜੀ। ਅਤੇ ਮੈਂ ਤੁਹਾਨੂੰ ਹੁਣ ਪੁੱਛਣਾ ਚਾਹੁੰਦਾ ਹਾਂ ਵੀ ਗੁਲਚਮਨ ਜੀ ਜਦੋਂ ਤੋਂ ਤੁਸੀਂ ਅਮਰੀਕਾ 'ਚ ਆਏ ਹੋ ਤੇ ਕੀ ਤੁਸੀਂ ਉਦੋਂ ਤੋਂ ਹੀ ਆ ਕੇ ਜਿਹੜੀ ਆਪਣੀ ਇਹ ਕਸਰਤ ਵਰਜਿਸ਼ ਉਹ ਸ਼ੁਰੂ ਰੱਖੀ ਆ ਜਾਂ ਪਹਿਲੋਂ ਕੰਮਾਂ ਕਾਰਾਂ ਦੇ ਵਿੱਚ ਬੜੇ ਜਿਹੜੇ ਰੁੱਝੇ ਰਹੇ ਬੜਾ ਔਖਾ ਸੀਗਾ ਸ਼ੁਰੂ ਦੇ ਵਿੱਚ ਕੰਮ? ਇੱਦਾਂ ਸੀ ਬਾਹਰ ਮੈਨੂੰ ਆਦਤ ਸੀਗੀ। ਹਾਂਜੀ ਤਾਂ ਮੈਂ ਚੋਰੀ ਕਰਨੀ ਘਰਦਿਆਂ ਤੋਂ। ਅੱਛਾ ਤਾਂ ਮੈਂ ਕਹਿਣਾ ਨਿਆਣੇ ਕਹਿਣਾ ਇਹ ਆ ਬੁੜਾ ਕੀ ਕਰਨ ਲੱਗਾ ਆ। ਜੀ ਜੀ ਮੈਂ ਜੀ ਹਾਂਜੀ ਮੈਂ ਆਪਣਾ ਪ੍ਰਾਈਵੇਟ ਕਰਕੇ। ਅੱਛਾ ਜੀ ਮੈਂ ਉਦੋਂ ਜਾਣੀ 2000 ਵਾਰ ਕਰ ਦਿੰਦਾ ਸੀ ਬਾਹਾਂ ਬੂਹਾਂ ਸਭ ਕੁਛ। ਅੱਛਾ ਜੀ ਹੁਣ ਉਹ ਤੋਂ ਹਟ ਕੇ ਹੁਣ ਮੈਂ 1200 ਵਾਰ ਐਕਸਰਸਾਈਜ਼ ਕਰਦਾ। ਠੀਕ ਆ ਠੀਕ ਆ। ਤੇ ਤੁਸੀਂ ਭੱਜਦੇ ਦੌੜਦੇ ਹੋ ਜਿਹੜੀਆਂ ਬਾਹਾਂ ਵਾਲੀ ਐਕਸਰਸਾਈਜ਼ ਆ ਉਹ ਕਰਦੇ ਹੋ ਤੇ ਤੁਸੀਂ ਡੰਡ ਬੈਠਕਾਂ ਵੀ ਕਹਿੰਦੇ ਕਾਫੀ ਮਾਰਦੇ ਰਹੇ ਪਹਿਲਾਂ ਕੱਢੀਆਂ। ਹੁਣ ਡੰਡ ਬੈਠ ਕਿੰਨੀਆਂ ਕੁ ਮਾਰ ਲੈਂਦੇ ਹੁੰਦੇ ਸੀ? 1100 ਮਾਰਦਾ ਸੀ। 1100 ਡੰਡ ਬੈਠਕਾਂ ਇਕੱਠੀਆਂ ਹੀ? ਨਹੀਂ ਇਕੱਠੀਆਂ ਹੀ ਸਮਝ ਲਾ। ਹਾਂਜੀ ਹਾਂਜੀ 1100। ਬੱਲੇ 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 ਜੀ ਪੂਰੀ ਬੱਲੇ ਬੱਲੇ ਤੁਸੀਂ ਉਦੋਂ ਉਸ ਟਾਈਮ ਤੇ ਕਰਾਈ ਸੀ? ਉਹ ਮੈਂ ਕੋਈ ਜ਼ਾਹਿਰ ਨਾ ਸੀ ਕਰਦਾ। ਹਾਂਜੀ ਮੁੰਡਾ ਹੋਰ ਸੀਗਾ। ਅੱਛਾ ਜੀ ਉਹ ਕਹਿੰਦਾ ਐਕਸਰਸਾਈਜ਼ ਕਰਨੀ। ਉਹ ਕਹਿੰਦਾ ਐਕਸਰਸਾਈਜ਼ ਕਰਨੀ ਜੀ। ਮੈਂ ਕਿਹਾ ਜੇ ਐਕਸਰਸਾਈਜ਼ ਕਰਨੀ ਆ ਤਾਂ ਕਰ ਲੈਂਦੇ ਹਾਂ। ਉਹਦੀ ਹਵੇਲੀ ਖੂਹ 'ਤੇ ਮੋਟਰ ਸੀ। ਜਦ ਮੈਂ ਕਰਨੋਂ ਹੀ ਨਾ ਹਟਿਆ ਤਾਂ ਉਹ ਕਹਿੰਦੇ ਉਹ 150-200 ਹੋਈ ਜੀ। ਮੈਂ ਕਿਹਾ ਗੱਲ ਹੁਣ ਇੰਨਾ ਕੀਤਾ। ਉਹ ਫਿਰ ਜੀ ਉਹ ਅਸੀਂ ਹਟ ਗਏ। ਉਹ ਮੁੰਡਾ ਹਟ ਗਿਆ। ਅੱਛਾ ਹਾਂਜੀ ਹਾਂ ਬਾ ਇੱਧਰ ਸਿਲਸਿਲਾ ਚੱਲਦਾ ਰਿਹਾ ਜੀ। ਹਾਂ ਠੀਕ ਹੈ। ਉਹਦੇ ਮੁਤਾਬਕ ਹੀ ਜਾਣੀ ਜਿਹੜਾ ਮੈਂ ਕਾਇਮ ਤੁਸੀਂ ਮਤਲਬ ਉਦੋਂ ਤੋਂ ਹੀ ਲੱਗੇ ਹੋਏ ਹੋ ਇੱਦਾਂ। ਤੇ ਹੁਣ ਵੀ ਤੁਹਾਨੂੰ ਜਦੋਂ ਤੁਸੀਂ ਤੁਰਦੇ ਹੋ ਤੁਸੀਂ ਵਰਜਿਸ਼ ਕਰਦੇ ਹੋ ਕੀ ਤੁਹਾਨੂੰ ਹੋਰ ਤੁਹਾਡੀ ਉਮਰ ਦੇ ਬੰਦੇ ਵੀ ਮਿਲਦੇ ਆ ਜਿਹੜੇ ਜੀ ਕਹਿੰਦੇ ਮੈਂ ਨਹੀਂ ਹਾਲੇ ਤਾਈਂ ਗੁਰੂ ਮਹਾਰਾਜ ਦੀ ਮਿਹਰ ਹੈ ਮੈਂ ਲੰਘਣ ਨਹੀਂ ਦਿੱਤਾ ਕੋਈ ਕਿਸੇ ਨੂੰ ਵੀ ਅੱਗੇ ਨਹੀਂ ਲੰਘਣ ਦਿੱਤਾ।
ਤੁਰਨ ਦੇ ਵਿੱਚ ਮੁੰਡੇ ਬਹੁਤ ਆ, ਲੜਕੀਆਂ ਬਹੁਤ ਆ, ਦੌੜਦੀਆਂ ਸਭ ਕੁਝ ਕਰਦੇ ਆ। ਤਾਂ ਲੜਕੀਆਂ ਬੜੀਆਂ ਐਕਸਰਸਾਈਜ਼ ਕਰਦੀਆਂ ਜਾਂ ਕਰਦਾ, ਤਾਂ ਮੈਨੂੰ ਰੋਜ਼ ਪੁੱਛ ਲੈਂਦੇ ਕੋਈ ਨਾ ਕੋਈ ਤੇਰੀ ਏਜ ਕਿੰਨੀ। ਕਈਆਂ ਨੂੰ ਕਹਿਣਾ ਮੈਂ ਜਦ ਏਦਾਂ ਕਰੋ ਉਹ ਕਰਕੇ ਹੱਥ ਮਿਲਾਉਂਦੀਆਂ। ਅੱਛਾ ਉਹ ਦੰਗ ਰਹਿ ਜਾਂਦੇ ਆ। ਕੱਲ ਪਰਸੋਂ ਦੰਗੇ ਹੋ ਜੀ। ਹਾਂਜੀ ਹਾਂਜੀ ਹਾਲੇ ਪਰਸੋਂ ਦੀ ਗੱਲ ਆ। ਹਾਂਜੀ ਮੈਂ ਸਿੱਧਾ ਹੀ ਜਾਵਾਂ ਤਾਂ ਇੱਕ ਜੈਂਟਲਮੈਨ, ਹਾਂਜੀ ਉਹ ਜੈਂਟਲਮੈਨ ਆ ਗਿਆ, ਕਹਿੰਦਾ ਏਜ ਮੈਂ ਦੱਸਿਆ ਨੋ, ਮੈਨਾਂ ਹੱਥ ਸੁੱਟਿਆ ਉਹਨੇ। ਫਿਰ ਜਦ ਮੈਂ ਦੂਜੀ ਵਾਰ ਜਾਵਾਂ ਉਸੇ ਦਿਨ ਪਰਸੋਂ ਜਾਏ ਤਾਂ ਉਹ 5-6 ਕੁੜੀਆਂ ਤਾਂ ਇੱਕ ਬੰਦਾ, ਹਾਂਜੀ ਉਹ ਕਹਿੰਦਾ ਮੈਂ ਪਿਛਣ ਵੜ ਕੇ ਮੈਂ ਕਿ ਇਹ ਨੰਗ ਲੈਣ ਦੋ। ਤਾਂ ਉਹ ਬਿੱਲੀ ਸਿੱਧੀ ਜੇ ਕਰਕੇ ਕਿੰਨੀ ਏਜ ਆ, ਕਹਿੰਦਾ ਜਦ ਮੈਂ ਉਹਨੂੰ ਦੱਸਿਆ ਕਿ ਮੇਰੇ ਉਹ ਬਹੁਤ ਖੁਸ਼ ਐਂ ਕਰਕੇ। ਅੱਛਾ ਨਾਲੇ ਮੈਨਾਂ ਸ਼ੇਕ ਹੈਂਡ। ਹਾਂਜੀ ਤਾਂ ਉਹ ਕੁੜੀਆਂ ਜਿਹੜੀਆਂ ਸ਼ੇਕ ਹੈਂਡ ਦੋ ਸੀ, ਉਹ ਪਤਾ ਨਹੀਂ ਕੀ ਗੱਲ ਕੀ ਬਾਤ, ਉਹ ਹੱਥ ਜੋੜਿਆ। ਏਦਾਂ ਦੀਆਂ ਗੱਲਾਂ ਜੀ। ਮੈਂ ਠੀਕ ਆ, ਮੈਂ ਤੋਂ ਪਤਾ ਮੈਨੂੰ ਡਟਿਆ। ਠੀਕ ਆ, ਹਾਂਜੀ ਠੀਕ ਆ। ਤੁਸੀਂ ਡਟੇ ਰਹਿੰਦੇ ਹੋ, ਲੱਗੇ ਰਹਿੰਦੇ ਹੋ? ਲੱਗੇ ਰਹਿੰਦੇ ਹੋ, ਹੁਣ ਹਟ ਜਾਊਗਾ। ਨਹੀਂ ਕੋਈ ਨਹੀਂ, ਬਿਲਕੁਲ ਜੀ ਇਦਾਂ ਹੀ। ਤੁਸੀਂ ਇੱਕ ਬੜੀ ਵਧੀਆ ਜਿਹੜੀ ਆ ਤੁਸੀਂ ਗੱਲ ਕਰ ਰਹੇ ਹੋ ਵੀ, ਕਿਉਂਕਿ ਤੁਹਾਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਜਿਹੜੀ ਆ ਪ੍ਰੇਰਨਾ ਮਿਲਦੀ ਆ, ਉਤਸ਼ਾਹ ਵੱਧਦਾ ਆ ਵੀ ਜੇ ਸਾਡੇ ਬਜ਼ੁਰਗ ਇੱਕ ਸਾਦਾ ਖਾਣੇ ਖਾਂਦੇ ਹੋਏ, ਤੁਸੀਂ ਸ਼ਾਕਾਹਾਰੀ ਹੋ, ਕਦੀ ਵੀ ਤੁਸੀਂ ਮੀਟ ਮਾਟ ਨਹੀਂ ਖਾਧਾ? ਹੋਰ ਕੋਈ ਚੀਜ਼ ਨਹੀਂ, ਕਦੀ ਨਹੀਂ ਖਾਧਾ? ਨਹੀਂ। ਠੀਕ ਆ। ਮੇਰਾ ਬੜਾ ਲੜਕਾ ਮੈਨੂੰ ਚਾਹ ਦੇ ਦਿੰਦਾ ਸੁਬਾਹ ਸ਼ਾਮ ਜਾਂਦੇ ਹੋਏ। ਹਾਂਜੀ ਹਾਂਜੀ ਅੱਜ ਉਹ 2 ਦਿਨ ਗਿਆ ਸੀ ਕਿਤੇ, ਤਾਂ ਅੱਜ ਸਵੇਰੇ ਮੈਨੂੰ ਹਾਂਜੀ ਚਾਹ ਦੀ ਕਸਰ ਕੱਢੀ। ਅੱਛਾ ਕਾਇਮ ਹੋ ਗਿਆ। ਠੀਕ ਆ। ਸੋ ਬਹੁਤ ਇੱਕ ਵਧੀਆ ਗੱਲ ਆ, ਬਹੁਤ ਇੱਕ ਵੱਡੀ ਪ੍ਰੇਰਨਾ ਹੋ ਜੀ ਤੁਸੀਂ ਸਾਡੇ ਸਾਰਿਆਂ ਦੇ ਲਈ, ਤੇ ਤੁਹਾਡੀਆਂ ਲੰਮੀਆਂ ਉਮਰਾਂ ਦੇ ਲਈ, ਚੰਗੀ ਸਿਹਤ ਦੀਆਂ ਜਿਹੜੀਆਂ ਅਸੀਂ ਦੁਆਵਾਂ ਕਰਦੇ ਹਾਂ। ਬਹੁਤ ਤੁਹਾਡਾ ਧੰਨਵਾਦ ਗੁਲਚਮਨ ਸਿੰਘ ਸੋਹਤਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡਾ ਮਾਣ ਤੁਸੀਂ ਵਧਾਇਆ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਡੀ ਬਹੁਤ ਮਿਹਰਬਾਨੀ ਜੀ, ਜਿਹੜਾ ਮੈਨੂੰ ਬੁਲਾਇਆ ਇੱਕ ਬੁੜੇ ਨੂੰ। ਨਹੀਂ ਕੌਣ ਪੁੱਛਦਾ ਤੇ ਕੌਣ। ਨਹੀਂ ਜੀ, ਬਿਲਕੁਲ ਜੀ, ਬਹੁਤ ਸ਼ੁਕਰੀਆ, ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।